वाहिगुरू जी की फतेह, वाहिगुरू जी चढ़दी कला, वाहिगुरू। ਕਿਹੜੀ ਜਗ੍ਹਾ ਤੋਂ ਆਏ ਆ ਜਨਾਬ? दास श्री फतेहगढ़ साहब शहीदां दी धरती तो आ ਅੱਛਾ ਤੇ ਆਪਣਾ ਨਾਮ ਕੁਲਦੀਪ ਸਿੰਘ ਆ ਜੀ। ਆਪਾਂ ਪਹਿਲੀ ਵਾਰੀ ਆਪਾਂ ਆਏ ਆ ਗੁਰੂ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ। ਗੁਰੂ ਸਾਹਿਬ ਨੇ ਬਹੁਤ ਮਿਹਰ ਰੱਖੀ ਆ, ਪਹਿਲੀ ਵਾਰ ਹੀ ਵੀਜ਼ਾ ਮਿਲਿਆ ਜਿਹੜਾ ਤੇ ਇਹਦੇ ਨਾਲ ਆਪਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸੰਗਤ ਨੂੰ ਉਪਰਾਲਾ ਬਖਸ਼ਿਆ, ਉਰੇ ਦਰਸ਼ਨ ਕਰਨ ਦਾ ਖੁੱਲ੍ਹੇ ਦਰਸ਼ਨ ਦਿਹਾੜੇ ਬਖਸ਼ੇ ਨੇ। ਮਹਾਰਾਜ ਨੇ ਅਰਦਾਸਾਂ ਬੇਨਤੀਆਂ ਸੁਣੀਆਂ ਸੰਗਤਾਂ ਦੀਆਂ ਐਤਕੀ, ਜੋ ਕਿ ਪਿਛਲੇ ਸਾਲ ਕਰੋਨਾ ਕਰਕੇ ਨਹੀਂ ਆ ਸਕੀਆਂ ਸੰਗਤਾਂ, ਤੇ ਸਰਕਾਰ ਨੇ ਫਿਰ ਵੀ ਪੂਰਾ ਉਦਮ ਰੱਖਿਆ ਪਾਕਿਸਤਾਨ ਸਰਕਾਰ ਨੇ ਕਿ ਇੱਥੇ ਸੰਗਤਾਂ ਨੂੰ ਪੂਰੇ ਖੁੱਲ੍ਹੇ ਨਿਡਰ ਹੋ ਕੇ ਉਰੇ ਦਰਸ਼ਨ ਦਿਹਾੜੇ ਬਖਸ਼ੇ ਨੇ। ਜਦ ਕਿ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਆਪਣੇ ਮਸਜਿਦ ਵਗੈਰਾ ਨੂੰ ਵੀ ਥੋੜ੍ਹੀ ਰੋਕ ਲਾ ਦਿੱਤੀ ਗਈ ਹੈ, ਜਦ ਕਿ ਪੰਜਾਬ ਦੀ ਸਰਕਾਰ ਨੂੰ ਕੋਈ ਰੋਕ ਨਹੀਂ ਦਿੱਤੀ। ਇਹਨਾਂ ਨੇ ਖੁੱਲ੍ਹੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਆ ਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ। ਤੇ ਇੱਥੋਂ ਦੇ ਸਮੂਹ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਸਬਰ ਵੀ ਬਖਸ਼ਿਆ ਵੀ ਆਪਣੇ ਮਜ਼ਹਬ ਨੂੰ, ਆਪਣੇ ਮਸਜਿਦਾਂ ਨੂੰ ਵੀ ਉਹਨਾਂ ਨੂੰ ਵੀ ਰੋਕਿਆ ਗਿਆ ਵੀ, ਤੇ ਉਹਨਾਂ 'ਤੇ ਕੋਈ ਇਤਰਾਜ਼ ਨਹੀਂ ਕੀਤਾ ਇਹਨਾਂ ਸਰਕਾਰਾਂ ਨਾਲ। ਕੋਈ ਇਹਨਾਂ ਨੇ ਮਤਭੇਦ ਨਹੀਂ ਕਰਿਆ ਇਹਨਾਂ ਨੇ। ਕੋਈ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਭਰਾਵਾਂ ਦਾ ਵੀ, ਇਹਨਾਂ ਦਾ ਸਹਿਯੋਗ ਨਾਲ ਹੀ, ਜੋ ਕਿ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਸੰਗਤ ਆ ਕੇ ਇੱਥੇ ਆਪਣਾ ਦਰਸ਼ਨ ਕਰ ਰਹੀ ਹੈ। ਬਹੁਤ ਧੰਨਵਾਦ ਆ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਦਰਸ਼ਨ ਦਿਹਾੜੇ ਬਖਸ਼ੇ ਆ। ਤੇ ਅੱਜ ਸੱਚਾ ਸੌਦਾ ਜਾ ਰਹੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ। ਉੱਥੇ ਇਤਿਹਾਸਕ ਜਗ੍ਹਾ ਜਿਹੜਾ ਸਥਾਨ ਆ, ਗੁਰੂ ਸਾਹਿਬ ਮਿਹਰ ਬਖਸ਼ਣ, ਤੰਦਰੁਸਤੀ। ਦਾਸ ਹੁਣ ਕੀ ਦੱਸੂ ਜਾ ਕੇ? ਦੱਸਣਾ ਕੀ, ਇਹੀ ਦੱਸਾਂਗੇ ਆਪਣਾ ਵੱਧ ਤੋਂ ਵੱਧ ਜਾਓ, ਦਰਸ਼ਨ ਕਰੋ, ਆਪਣੇ ਭਰਾਵਾਂ ਨਾਲ ਮੇਲ ਮਿਲਾਪ ਕਰੋ ਜਿਹੜੇ ਉੱਧਰ ਵਿਛੜੇ ਨੇ, ਤੇ ਨਾਲੇ ਆਪਣੇ ਗੁਰੂ ਸਾਹਿਬ ਦੇ ਜਿਹੜੇ ਇਤਿਹਾਸਕ ਸਥਾਨ ਆ ਵੀ ਉਹਨਾਂ ਦੇ ਦਰਸ਼ਨ ਕਰਕੇ ਆਓ। ਨਾਲੇ ਆਪਣੇ ਸੰਗਤਾਂ ਨੂੰ ਦੱਸੋ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਵੱਧ ਤੋਂ ਵੱਧ ਇੰਨਾ ਆ ਸਕਦੇ ਹੋ ਉਰੇ। ਬਿਲਕੁਲ ਜੀ ਬਿਲਕੁਲ। ਇਹ ਸਰਕਾਰਾਂ ਨੇ ਇੱਕ ਭਰਮ ਪਾ ਰੱਖਿਆ, ਭਾਰਤ ਸਰਕਾਰ ਨੇ ਵੀ ਉੱਧਰ 5000 ਜਾਂ 2000 ਜਾਣਗੇ, 3000 ਜਾਣਗੇ, ਤੋਂ ਵੱਧ ਨਹੀਂ ਜਾਣਗੇ। ਜਦ ਕਿ ਪਾਕਿਸਤਾਨ ਸਰਕਾਰ ਵੱਲੋਂ ਖੁੱਲ੍ਹ ਦਿੱਤੀ ਗਈ ਹੈ, ਜਿੰਨੇ ਮਰਜ਼ੀ ਸੰਗਤ ਆਵੇ, 5 ਆਵੇ, 10000 ਆਵੇ, ਵੀ ਸਾਡੇ ਵੱਲੋਂ ਖੁੱਲ੍ਹੇ ਰਾਸਤੇ ਨੇ, ਕੋਈ ਰੋਕ ਟੋਕ ਨਹੀਂ ਹੈਗਾ। ਜਿਸ ਤਰ੍ਹਾਂ ਭਾਰਤ ਸਰਕਾਰ ਕਹਿੰਦੀ ਹੈ ਕਿ 1100 ਸੰਗਤ ਦਾ ਵੀਜ਼ਾ ਲੱਗਣਾ, ਇਹ ਤੋਂ ਵੱਧ ਨਹੀਂ ਜਾ ਸਕਦੇ, ਪਰ ਇਹ ਸਰਕਾਰ ਕੁਛ ਰਾਜਨੀਤੀਆਂ ਖੇਡ ਰਹੀ ਆ, ਚਾਲਾਂ ਚੱਲ ਰਹੀ ਆ, ਜੋ ਕਿ ਚਾਲਾਂ ਕਾਮਯਾਬ ਨਹੀਂ ਹੋਣ ਦੇਣੀਆਂ, ਕਿਉਂਕਿ ਸੰਗਤ ਨੂੰ ਦਰਸ਼ਨ ਕਰਨ ਲਈ ਗੁਰੂ ਸਾਹਿਬ ਨੇ ਆਪ ਬੁਲਾਉਣਾ ਤੇ ਇਹ ਮੌਕਾ ਬਖਸ਼ ਰਿਹਾ ਸਰਕਾਰ। ਪਾਕਿਸਤਾਨ ਸਰਕਾਰ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਪਰਾਲਾ ਕਰਕੇ ਸੰਗਤ ਨੂੰ ਇੱਥੇ ਆਉਣ ਦਾ ਮੌਕਾ ਬਖਸ਼ਿਆ। ਸੁਹਾਵ ਮੌਕਾ ਹੈ, ਧੰਨਵਾਦ ਆ ਜੀ। ਬਹੁਤ ਸ਼ੁਕਰੀਆ ਦਾਸ ਸਾਹਿਬ, ਬਹੁਤ ਸ਼ੁਕਰੀਆ। ਤੁਸੀਂ ਬੜੀਆਂ ਵਧੀਆ ਗੱਲਾਂ ਕੀਤੀਆਂ ਔਰ ਇੱਕ ਆਉਣ ਵਾਲੀ ਨਸਲ ਨੂੰ ਵੀ ਪੈਗਾਮ ਸੁਨੇਹਾ ਦਿੱਤਾ ਵੀ ਇੱਥੇ ਕਿਸੇ ਕਿਸਮ ਦਾ ਕੋਈ ਡਰ ਖੌਫ ਨਹੀਂ ਹੈਗਾ, ਖੁੱਲ੍ਹੇ ਆਓ ਤੁਸੀਂ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈਗਾ, ਬਲਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੰਦੇ ਉਹਨਾਂ ਨੂੰ ਆਉਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣੇ ਜਿਹੜੇ ਜਗ੍ਹਾ ਸਥਾਨ ਨੇ, ਇਤਿਹਾਸਕ ਜਗ੍ਹਾ ਨੇ ਆਪਣੀਆਂ। ਆਪਾਂ ਕੋਈ ਟੂਰਿਸਟ ਪਲੇਸ ਵਾਸਤੇ ਜਾਣਾ ਨਹੀਂ ਹੈਗਾ। ਕਈ ਲੋਕਾਂ ਦੇ ਮਨ ਦੇ ਵਿੱਚ ਵਹਿਮ ਹੋ ਚੁੱਕਿਆ ਵੀ ਪੰਜਾਬ ਨੌਜਵਾਨ ਪੀੜ੍ਹੀ ਜ਼ਿਆਦਾ ਹੋ ਚੁੱਕਿਆ ਕਿ ਵੀਜ਼ਾ ਜਦੋਂ ਪਾਕਿਸਤਾਨ ਦਾ ਲੱਗ ਗਿਆ ਵੀ ਉਹ ਤੋਂ ਬਾਅਦ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ। ਤੇ ਇਹ ਇੱਕ ਹਊਆ ਬਣਾ ਦਿੱਤਾ, ਜਿਵੇਂ ਕਹਿੰਦੇ ਸ਼ੇਰ ਆਇਆ, ਉਹ ਕਹਾਣੀ ਬਣ ਚੁੱਕੀ ਹੈ ਵੀ ਤੁਹਾਡਾ ਵੀਜ਼ਾ ਨਹੀਂ ਲੱਗਣਾ ਉੱਧਰ ਦਾ। ਕਿਉਂ ਅੱਜ ਕੱਲ੍ਹ ਸਾਰਾ ਔਨਲਾਈਨ ਸਿਸਟਮ ਹੋ ਚੁੱਕਿਆ। ਜਦੋਂ ਮੋਹਰ ਲੱਗਣੀ ਤੁਹਾਡਾ ਸਾਰੇ ਐਮਬੈਸੀ ਨੂੰ ਪਤਾ ਲੱਗ ਚੁੱਕਣਾ ਵੀ ਤੁਹਾਡੀ ਇਹ ਮੋਹਰ ਲੱਗੀ, ਤੁਸੀਂ ਵਾਪਸ ਆਏ ਹੋ, ਇੰਨੇ ਦਿਨ 'ਚ ਗਏ ਹੋ ਉੱਥੋਂ, ਤੁਹਾਡਾ ਕੋਈ ਉੱਥੋਂ ਐਸਾ ਇਸ਼ੂ ਨਹੀਂ ਹੈਗਾ। ਤਾਂ ਪਹਿਲਾਂ ਹੁੰਦਾ ਸੀਗਾ ਵੀ ਕੋਈ ਮੋਹਰ ਲੱਗਦੀ ਸੀਗੀ, ਠੱਪੇ ਲੱਗਦੇ ਸੀਗੇ ਵੀ ਕੋਈ ਔਨਲਾਈਨ ਰਿਕਾਰਡ ਨਹੀਂ ਹੁੰਦਾ ਸੀਗਾ। ਕਈ ਵਾਰ ਬੰਦਾ ਇੱਧਰ ਉੱਧਰ ਹੋ ਜਾਂਦਾ ਸੀਗਾ, ਅੱਗੇ ਪਿੱਛੇ ਉਹਦਾ ਚੱਕਰ ਪੈ ਜਾਂਦਾ ਸੀਗਾ, ਐਮਬੈਸੀਆਂ ਉਹਦਾ ਕਾਰਨ ਬਣਾ ਲੈਂਦੀਆਂ ਸੀਗੀਆਂ। ਪਰ ਨਹੀਂ, ਅੱਜ ਕੱਲ੍ਹ ਕੋਈ ਡਰਨੇ ਦੀ ਗੱਲ ਨਹੀਂ ਹੈਗੀ। ਨੌਜਵਾਨ ਯੂਥ ਨੂੰ ਵੀ ਜਿਹੜੇ ਵੀ ਬਾਹਰ ਜਾਣਾ ਚਾਹੁੰਦੇ ਨੇ ਵੀ ਅਸੀਂ ਸਾਡਾ ਬਾਹਰ ਦਾ ਵੀਜ਼ਾ ਨਹੀਂ ਲੱਗਣਾ, ਕੋਈ ਨਹੀਂ, ਜ਼ਰੂਰ ਲਵਾਓ ਇੱਥੋਂ ਦਾ ਵੀ ਵੀਜ਼ਾ। ਪਹਿਲਾਂ ਗੁਰੂ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਨੇ। ਗੁਰੂ ਦਾ ਮਹਾਰਾਜ ਨੇ ਆਪ ਪਾਕ ਪਵਿੱਤਰ ਸਥਾਨ ਦਾ ਨਾਮ ਦਾ ਦਰਜਾ ਬਖਸ਼ਿਆ ਇਸ ਜਗ੍ਹਾ ਨੂੰ, ਤੇ ਆਪਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ, ਹਮਾ ਕੇ ਤੇ ਦਰਸ਼ਨ ਕਰਨੇ ਚਾਹੀਦੇ ਆ, ਤੇ ਆਪਣੇ ਵਿਛੜੇ ਹੋਏ ਭਰਾਵਾਂ ਨਾਲ ਮਿਲਾਪ ਕਰਨਾ ਚਾਹੀਦਾ, ਪੁਰਾਣੇ ਦੁੱਖ ਸੁੱਖ ਸਾਂਝੇ ਕਰਨੇ ਚਾਹੀਦੇ ਆ ਆਪਣੇ, ਜੋ ਆਪਣੇ ਵਿਛੋੜੇ ਪਏ ਆ ਸਰਕਾਰਾਂ ਦੀ ਗਲਤੀਆਂ ਦੀ ਰਣਨੀਤੀਆਂ ਦੇ ਕਾਰਨ। ਅਸੀਂ ਇਹੀ ਉਪਰਾਲਾ ਕਰਾਂਗੇ ਵੀ ਬਹੁਤ ਧੰਨਵਾਦ ਹੈ ਇਹ ਭਰਾਵਾਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ, ਇੰਨਾ ਪਿਆਰ ਬਖਸ਼ ਰਹੇ ਨੇ ਸਾਨੂੰ, ਇੰਨੀ ਸਿਕਿਉਰਿਟੀ ਬਖਸ਼ੀ ਆ ਵੀ ਇਹੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਆਪਣਾ ਕੀ ਨਾਮ ਜੀ? ਮੇਰਾ ਨਾਮ ਜੀ ਗੁਰਮੇਲ ਸਿੰਘ। ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਿਸਟ੍ਰਿਕਟ ਤਰਨਤਾਰਨ, ਪਿੰਡ ਮਹਿਦੀਪੁਰ, ਜੋ ਕਸੂਰ ਦੇ ਨਾਲ ਆ ਬਿਲਕੁਲ। ਖੰਭਾ ਚੌਕ ਵੀ ਇਦਾਂ ਦਾ ਕੋਈ ਹੈਗਾ ਏਰੀਆ ਉੱਥੇ? 4 ਖੰਭਾ। ਹਾਂਜੀ ਤਰਨਤਾਰਨ, ਹਾਂਜੀ। ਤੇ ਸਹਿਜਰੇ ਦੇ ਨਾਲ ਹੀ ਆ ਬਿਲਕੁਲ, ਗੰਡਾ ਸਿੰਘ ਵਾਲੇ ਦੇ ਨਾਲ ਪਿੰਡ ਮਹਿਦੀਪੁਰ। ਉੱਥੋਂ ਆਏ ਆ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ। ਇੱਥੋਂ ਦੀਆਂ ਸਰਕਾਰਾਂ ਨੇ ਬਹੁਤ ਵਧੀਆ ਉਪਰਾਲੇ ਕੀਤੇ ਆ, ਜਿਹਦੇ ਨਾਲ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੀ ਜਿਹੜੀ ਆ ਸਿੱਖੀ ਆ, ਸਾਡੇ ਹਿੰਦੁਸਤਾਨ ਦੇ ਜਿਹੜਾ ਸਾਡੇ ਪੰਜਾਬੀਆਂ ਵਾਸਤੇ ਜਿਹੜੇ ਰਸਤੇ ਖੋਲ੍ਹੇ ਆ ਸਰਕਾਰ ਨੇ। ਕਿਉਂਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਆ, ਇਹਨਾਂ ਨੇ ਰਸਤੇ ਸਾਡੇ ਲਈ ਖੋਲ੍ਹੇ ਆ। ਬਾਕੀ ਸਾਡੀਆਂ ਸਰਕਾਰਾਂ ਜਿਹੜੀਆਂ ਮੌਕੇ ਦੀਆਂ, ਉਹ ਥੋੜ੍ਹਾ ਜਿਹਾ ਜਿਹੜਾ ਸਿੱਖਾਂ ਦੇ ਖਿਲਾਫ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ ਚਾਲਾਂ ਚੱਲਦੀਆਂ
ਕਿ ਪਿਛਲੀ ਵਾਰ ਜਿਸ ਤਰ੍ਹਾਂ ਆਉਣ ਹੀ ਨਹੀਂ ਦਿੱਤਾ ਗਿਆ, ਵੀਜ਼ੇ ਮਿਲ ਗਏ ਸੀ, ਸਾਨੂੰ ਆਉਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਪਾਕਿਸਤਾਨ ਸਰਕਾਰ ਵੱਲੋਂ ਦਰਵਾਜ਼ੇ ਖੁੱਲ੍ਹੇ ਸੀ ਸਾਡੇ ਲਈ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ। ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਧਰਤੀ ਦੇ ਜਿਹੜੇ ਆ ਦਰਸ਼ਨ ਕਰਕੇ ਬਹੁਤ ਆਪਣੇ ਆਪ ਨੂੰ ਜਿਹੜਾ ਭਾਗਾ ਮਹਿਸੂਸ ਕਰਦੇ ਆ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਵੀ ਦਿੰਦੇ ਆ। ਸੋ ਇਹਦੇ ਨਾਲ ਜਿਹੜਾ ਆਪਣੇ ਜੋ ਸਰਕਾਰ ਆ ਇਹਨਾਂ ਨੇ ਜੋ ਮਿਲਟਰੀ ਲਾਈ ਹੋਈ ਆ, ਫੋਰਸ ਲਾਈ ਹੋਈ ਆ ਸਾਡੀ ਹਿਫਾਜ਼ਤ ਵਾਸਤੇ, ਜੋ ਸਾਡੀ ਰੱਖਿਆ ਕਰ ਰਹੀ ਆ, ਇਹ ਸਾਨੂੰ ਹਰ ਇੱਕ ਸਮੇਂ ਤੇ ਪੁੱਛਦੇ ਆ ਕੋਈ ਮੁਸ਼ਕਲ ਤਾਂ ਨਹੀਂ ਹੈ ਤੁਹਾਨੂੰ, ਹਾਂਜੀ ਕੋਈ ਮਸਲਾ ਤਾਂ ਨਹੀਂ ਹੈਗਾ, ਉਹ ਸਾਨੂੰ ਪੁੱਛਦੇ ਆ, ਸਾਡੇ ਨਾਲ ਗਾਈਡ ਕਰਦੇ ਆ ਤੇ ਬਾਕੀ ਸਾਨੂੰ ਕੋਈ ਵੀ ਇੱਥੇ ਮੁਸ਼ਕਲ ਪਰੇਸ਼ਾਨੀ ਨਹੀਂ। ਬਾਕੀ ਸਾਡੇ ਜਿਹੜਾ ਪੰਜਾਬ ਦੇ ਵਿੱਚ ਗਲਤ ਵੀ ਜਿਹੜਾ ਦੱਸਿਆ ਜਾਂਦਾ ਕਿ ਜੇ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਤੇ ਬਾਅਦ ਵਿੱਚ ਹੋਰ ਕੰਟਰੀ 'ਚ ਨਹੀਂ ਜਾ ਸਕਦੇ, ਪਰ ਇਹ ਸਭ ਗਲਤ ਆ ਕਿਉਂਕਿ ਜੇ ਪਾਕਿਸਤਾਨ ਦਾ ਵੀਜ਼ਾ ਆਪਾਂ ਨੂੰ ਮਿਲ ਗਿਆ ਕਿਸੇ ਵੀ ਆਪਾਂ ਮੁਲਕ ਦਾ ਵੀਜ਼ਾ ਲੈ ਸਕਦੇ ਆ ਕਿਉਂਕਿ ਆਪਾਂ ਗੁਰਧਾਮਾਂ ਦੀ ਯਾਤਰਾ ਕਰਨ ਵਾਸਤੇ ਆਉਣੇ ਆ, ਕੋਈ ਆਪਾਂ ਹੋਰ ਗਲਤ ਇਸਤੇਮਾਲ ਵਾਸਤੇ ਨਹੀਂ ਆਉਂਦੇ। ਸੋ ਸਾਰਿਆਂ ਨੂੰ ਬੇਨਤੀ ਆਪਾਂ ਜ਼ਰੂਰ ਵੱਧ ਚੜ ਕੇ ਪਹੁੰਚਿਆ ਕਰਗੇ। ਬਾਕੀ ਸਾਡਾ ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ ਜਿਹੜਾ ਆਪਾਂ ਰਲ ਮਿਲ ਕੇ ਜਿਹੜਾ ਇੱਕ ਦੂਸਰੇ ਨਾਲ ਗਾਈਡ ਕਰਦੇ ਰਹੀਏ, ਇਸੇ ਤਰ੍ਹਾਂ ਜਿਹੜਾ ਆਪਣਾ ਪਿਆਰ ਬਣਿਆ ਰਵੇ, ਇਹ ਅਸੀਂ ਬੇਨਤੀ ਕਰਦੇ ਹਾਂ। ਇਹ ਤਾਂ ਜੀ ਗੁਰਮੇਲ ਭਾਜੀ ਇਸ ਤਰ੍ਹਾਂ ਹੈ ਨਾ ਕਿ ਪਾਕਿਸਤਾਨ ਦਾ ਬਸ਼ਿੰਦਾ ਜਿਹੜਾ ਨਾ ਪਾਕਿਸਤਾਨ 'ਚ ਰਹਿਣ ਵਾਲਾ ਉਹ ਦੁਨੀਆ ਦੇ ਹਰ ਮੁਲਕ ਵਿੱਚ ਰਹਿ ਰਿਹਾ ਆ। ਇੱਥੇ ਤੇ ਉਹ ਜਿਹੜੀ ਅਫਵਾਹ ਆ ਉਹ ਤੇ ਦਮ ਤੋੜ ਜਾਂਦੀ ਆ ਕਿ ਪਾਕਿਸਤਾਨ ਦਾ ਵੀਜ਼ਾ ਲੱਗਾ ਜਿਸ ਬੰਦੇ ਨੂੰ ਉਹ ਕਿਸੇ ਹੋਰ ਮੁਲਕ 'ਚ ਨਹੀਂ ਜਾ ਸਕਦਾ। ਅਸਲ ਇਹ ਸਾਰੀ ਏਜੰਟਾਂ ਦੀ ਕਾਰਸਤਾਨੀ ਆ, ਵੱਧ ਪੈਸੇ ਲੈਣ ਲਈ ਜਾਂ ਕਿਸੇ ਵਾਰੀ ਕੇਸ ਨਹੀਂ ਅਪਰੂਵ ਕਰਵਾ ਸਕਦੇ ਤੇ ਉਹ ਫਿਰ ਇਹ ਬਹਾਨਾ ਲਾ ਦਿੰਦੇ ਵੀ ਤੁਸੀਂ ਜੇ ਪਾਕਿਸਤਾਨ ਜਾ ਕੇ ਤੁਹਾਡਾ ਤਾਂ ਰਿਜੈਕਟ ਹੋ ਗਿਆ ਵੀਜ਼ਾ। ਹਾਂਜੀ ਇਹ ਗਲਤਫਹਿਮੀ ਜਿਹੜੀ ਪੈਦਾ ਕੀਤੀ ਜਾਂਦੀ ਹੈ ਨਾ ਕਿ ਵੀਜ਼ਾ ਮਿਲ ਗਿਆ ਵੱਧ ਪੈਸੇ ਲੈਣ ਵਾਸਤੇ, ਕਿ ਇਸ ਦੇ ਵੱਧ ਪੈਸੇ ਲਏ ਜਾਣ ਜੇ ਪਾਕਿਸਤਾਨ ਦਾ ਵੀਜ਼ਾ ਲੱਗਾ ਤੇ ਇਸ ਨੂੰ ਠੱਗਿਆ ਜਾਵੇ ਜਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ। ਸੋ ਬਾਕੀ ਜਿਹੜਾ ਵਧੀਆ ਉਪਰਾਲਾ ਸਰਕਾਰਾਂ ਨੇ ਕੀਤਾ, ਅਸੀਂ ਸਰਕਾਰਾਂ ਨੂੰ ਵਧਾਈ ਵੀ ਦਿੰਦੇ ਇੱਥੋਂ ਦੀਆਂ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਜਿਨ੍ਹਾਂ ਸਾਡੀ ਹਿਫਾਜ਼ਤ ਵਾਸਤੇ ਐਡਾ ਵਧੀਆ ਉਪਰਾਲਾ ਕੀਤਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਆਪਣਾ ਕੀ ਨਾਮ ਜੀ? ਮੇਰਾ ਨਾਮ ਗੁਰਮੀਤ ਸਿੰਘ ਜੀ। ਅੱਛਾ ਜੀ, ਅਸੀਂ ਮਹਿਦੀਪੁਰ ਤੋਂ ਆਏ ਹਾਂ, ਸਾਰਾ ਜਥਾ ਵੀਰਾਂ ਚੌਂ ਜੱਦੀਪੁਰ ਜਲੰਧਰ? ਨਹੀਂ, ਤਰਨਤਾਰਨ। ਹਾਂ, ਕਸੂਰ ਦੇ ਲਾਗੇ ਜੀ। ਹਾਂ, ਬਹੁਤ ਸਾਨੂੰ ਇੱਥੇ ਆ ਕੇ ਮਾਣ ਮਹਿਸੂਸ ਹੋ ਰਿਹਾ ਹੈ। ਜੋ ਇੱਥੋਂ ਸਰਕਾਰਾਂ ਨੇ, ਪੰਜਾਬ ਪੁਲਿਸ ਹੈ ਜਾਂ ਜੋ ਪੱਤਰਕਾਰ ਵੀ ਤੁਹਾਡੇ ਵਰਗੇ ਹਨ, ਸਭ ਸਾਡੀ ਮਦਦ ਕਰਦੇ ਹਨ, ਸਹਾਇਤਾ ਕਰਦੇ ਹਨ। ਸਾਨੂੰ ਬਾਜ਼ਾਰਾਂ ਵਿੱਚ ਲੈ ਫਿਰਦੇ ਹਨ, ਸਾਡੇ ਤਸਵੀਰਾਂ ਖਿਚਾਉਂਦੇ ਹਨ, ਸਾਨੂੰ ਬੜਾ ਜਾਣੀ ਕਿ ਮਹਿਸੂਸ ਹੁੰਦਾ ਵੀ ਦੇਖੋ ਜੀ ਕੋਈ ਵੀ ਆਮ ਸਰਦਾਰ ਪਗੜੀ ਵਾਲਾ ਜਦੋਂ ਆਉਂਦਾ ਮੇਰਾ ਨਹੀਂ ਖਿਆਲ ਕਿ ਉਹਨੂੰ MNA ਜਾਂ MPA ਤੋਂ ਘੱਟ ਪ੍ਰੋਟੋਕੋਲ ਮਿਲਦਾ ਹੋਵੇਗਾ। ਹਾਂ, ਨਹੀਂ ਜੀ, ਬਹੁਤ ਸਾਡੀ ਬਹੁਤ ਜੀ ਇੱਜ਼ਤ ਕਰਦੇ ਆ। ਸਾਨੂੰ ਵੇਖ ਕੇ ਦੂਰੋਂ ਹੀ ਆ ਜਾਂਦੇ ਸਰਦਾਰ ਜੀ ਆ ਰਹੇ ਸਾਡੇ ਨਾਲ ਤਸਵੀਰਾਂ ਖਿਚਾਉਂਦੇ ਆ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਅਸਲ ਦੇ ਵਿੱਚ ਹੁਣ ਉਹ ਏਰੀਆ ਨਾ ਜਿੱਥੇ ਲੋਕ ਪਿੱਛੋਂ ਚੱਲ ਕੇ ਤੁਹਾਨੂੰ ਦੇਖਣ ਆਉਂਦੇ ਆ, ਅਗਰ ਤੁਸੀਂ ਪੰਜਾਬ ਦੇ ਪਿੰਡਾਂ ਵਿੱਚ ਜਾਓ ਨਾ ਉਹ ਸੂਰਤ ਹਾਲ ਇਹਦੇ ਨੂੰ ਵੀ ਜ਼ਿਆਦਾ ਜ਼ਬਰਦਸਤ ਹੋਣੀ ਆ। ਉੱਥੇ ਤੇ ਤੁਹਾਡੇ ਪਿੱਛੇ ਲੋਕਾਂ ਨੇ ਲਾਈਨ ਬੰਨ ਤੁਰ ਪੈਣਾ। ਹਾਂ, ਇੱਥੇ ਵੀ ਇਦਾਂ ਹੀ ਹੋ ਰਿਹਾ ਜੀ। ਜੋ ਦਰਬਾਰ ਸਾਹਿਬ ਅਸੀਂ ਨਨਕਾਣਾ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ, ਉੱਥੇ ਵੀ ਜੋ ਤੁਹਾਡੇ ਪੱਤਰਕਾਰ ਨੇ ਸਾਡੇ ਨਾਲ ਬਹੁਤ ਤਸਵੀਰਾਂ ਖਿਚਾਉਂਦੇ ਹੈ। ਪੱਤਰਕਾਰ ਸਾਹਿਬ ਨਾਲ ਸਾਡੇ ਨਾਲ ਗੱਲਾਂ ਕਰੋ, ਤੁਹਾਡੀ ਜੋ ਬੋਲੀ ਹੈ ਸਾਨੂੰ ਬਹੁਤ ਅੱਛੀ ਲੱਗਦੀ ਹੈ। ਜੋ ਪੰਜਾਬੀ ਸਾਡੇ ਕੱਲ੍ਹ ਦੇ ਬੜੀ ਸਾਡੀ ਸਹਾਇਤਾ ਕਰ ਰਹੇ ਆ। ਹਾਂ, ਬਾਕੀ ਜਿੰਨਾ ਸਾਨੂੰ ਜਿਸ ਤਰ੍ਹਾਂ ਸਾਡੇ ਕੰਟਰੀ ਇੰਡੀਆ ਦੇ ਵਿੱਚ MP ਨੂੰ MLA ਨੂੰ ਸਿਕਿਉਰਿਟੀ ਮਿਲਦੀ ਹੈ ਨਾ, ਇੱਥੇ ਪਾਕਿਸਤਾਨ ਦੇ ਵਿੱਚ ਉਹ ਸਿਕਿਉਰਿਟੀ ਇੱਕ ਸਿੱਖ ਨੂੰ ਮਿਲਦੀ ਆ। ਹਾਂਜੀ, ਪਗੜੀ ਨੂੰ ਸਲਾਮ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਨੂੰ ਤਾਜ ਬਖਸ਼ਿਆ ਉਹਨੂੰ ਸਲਾਮ ਆ। ਸਾਡੇ ਓਨੀ ਫੋਰਸ MP ਨਾਲ ਹੁੰਦੀ ਆ। ਇੱਥੋਂ ਦੇ ਜਿਹੜੇ MP ਆ, ਜਿਹੜੇ ਇੱਥੋਂ ਦੇ ਅਫਸਰ ਆ, ਉਹ ਸਾਡੇ ਜਿਹੜੇ ਉੱਥੇ ਸਿਕਿਉਰਿਟੀ ਦੇ ਲੈ ਕੇ ਤੁਰੇ ਫਿਰਦੇ। ਇੱਥੇ ਜਿਹੜਾ ਸੀਨੀਅਰ ਅਫਸਰ ਹੈ ਨਾ ਉਹ ਵੀ ਸਾਡੇ ਹਿਫਾਜ਼ਤ ਵਾਸਤੇ ਸਾਨੂੰ ਆ ਕੇ ਪੁੱਛਦਾ ਹੈ ਕਿ ਕੋਈ ਤੁਹਾਨੂੰ ਤੰਗੀ ਪਰੇਸ਼ਾਨੀ ਨਹੀਂ, ਸਾਡੇ ਨਾਲ ਗਾਈਡ ਕਰਦਾ, ਸਾਡੇ ਨਾਲ ਤਸਵੀਰਾਂ ਲੈ ਰਿਹਾ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ। ਸਾਨੂੰ ਸਿਕਿਉਰਿਟੀ ਵਿੱਚ ਕੋਈ ਪਰੇਸ਼ਾਨੀ ਨਹੀਂ, ਬਹੁਤ ਵਧੀਆ ਸਾਡਾ ਇਹਨਾਂ ਨੇ ਜਿਹੜਾ ਇੱਥੋਂ ਦਾ ਜਿਹੜਾ ਨਾ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪਣਾ ਕੀ ਨਾਮ ਜੀ? ਮਲਕੀਤ ਸਿੰਘ ਮੇਰਾ ਨਾਮ ਹੈ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਮੇਰੇ ਵੱਲੋਂ ਖਾਲਸਾ ਪੰਥ ਦੀ ਲੱਖ ਲੱਖ ਮੁਬਾਰਕਾਂ ਹੋਣ ਜੀ। ਪਹਿਲੀ ਵਾਰੀ ਆਏ ਹੋ? ਨਹੀਂ ਜੀ, ਦੂਜੀ ਵਾਰ ਆ ਰਿਹਾ ਮੈਂ। ਪਹਿਲੀ ਵਾਰ ਮੈਂ 2017 'ਚ ਆਇਆ ਤੇ ਹੁਣ ਦੂਸਰੀ ਵਾਰ ਇਸ ਵਾਰ ਆ ਰਿਹਾ ਜੀ। ਤੇ ਕੀ ਆਪਣਾ ਫਰਕ ਮਹਿਸੂਸ ਕੀਤਾ ਤਿੰਨਾਂ ਸਾਲਾਂ? ਨਹੀਂ ਜੀ, ਬਹੁਤ ਸਾਰਾ ਫਰਕ ਮਹਿਸੂਸ ਕੀਤਾ। ਬਹੁਤ ਸਾਰੇ ਕਾਫੀ ਡਿਵੈਲਪਮੈਂਟ ਕੰਟਰੀ ਹੈ ਜਿਸ ਤਰ੍ਹਾਂ ਸਾਨੂੰ ਉੱਥੇ ਦੱਸਿਆ ਜਾ ਰਿਹਾ, ਉਸ ਤੋਂ ਵਧੀਆ ਹੈ, ਬੈਟਰ ਹੈ। ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਗਈ। ਤੁਹਾਨੂੰ ਲੋਕਾਂ ਨੂੰ ਮਿਲ ਕੇ ਬੜਾ ਪਿਆਰ ਮਿਲਦਾ ਹੈ। ਸੱਚੀ ਪੁੱਛੋ ਤਾਂ ਅਸੀਂ ਭੱਜੇ ਇਸੇ ਕਰਕੇ ਆਉਂਦੇ ਹਾਂ, ਪਿਆਰ ਦੀ ਵਜ੍ਹਾ ਕਰਕੇ। ਜਿਹੜਾ ਇੱਜ਼ਤ ਮਾਨ ਸਨਮਾਨ ਸਾਨੂੰ ਬਖਸ਼ ਦੇਣ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਹਾਡੀ ਪੁਲਿਸ ਦਾ, ਮੈਨੇਜਮੈਂਟ ਕਮੇਟੀ ਦਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰੀਆ ਕਰਦੇ ਹਾਂ ਜੀ। ਅਸੀਂ ਉਸ ਦਿਨ ਦੀ ਉਡੀਕ ਕਰਦੇ ਹਾਂ ਜੀ ਜਦੋਂ ਤੁਹਾਨੂੰ ਖੁੱਲ੍ਹੇ ਵੀਜ਼ੇ ਮਿਲੇ। ਜਦੋਂ ਦਿਲ ਕੀਤਾ ਉਦੋਂ ਆ ਗਏ, ਜਦੋਂ ਦਿਲ ਕੀਤਾ ਜਦੋਂ ਚੱਲ ਗਏ। ਉਹ ਦਿਨ ਵੀ ਇਨਸ਼ਾਅੱਲਾ ਜਲਦੀ ਆਏਗਾ ਔਰ ਤੁਸੀਂ
ਆਪਣੇ ਪਿੰਡਾਂ ਥਾਵਾਂ ਵਿੱਚ ਵੀ ਜਾ ਕੇ ਆਪਣੇ ਨਾ ਪੰਜਾਬੀ ਭਰਾਵਾਂ ਨੂੰ ਮਿਲ ਸਕੋ। ਅਸੀਂ ਨਾ ਗੁਰੂ ਪਰਮਾਤਮਾ ਅੱਗੇ ਅਰਦਾਸ ਕਰਕੇ ਚੱਲੇ ਆ ਕਿ ਅੱਗੇ ਤੋਂ ਸਾਨੂੰ ਖੁੱਲੇ ਵੀਜ਼ੇ ਮਿਲਣ ਤਾਂ ਜੋ ਅਸੀਂ ਆਪਣੇ ਬਾਏਕਾਰ ਸਾਹ ਦਿਹਾੜੀ ਆਈਏ, ਸਵੇਰੇ ਆਈਏ, ਸ਼ਾਮ ਨੂੰ ਭਾਵੇਂ ਅਸੀਂ ਆਪਦੇ ਪਿੰਡ ਮੁੜ ਜਾਈਏ। ਠੀਕ ਹੈ ਜੀ, ਮਹਾਰਾਜ ਸ਼ੁਕਰ ਕਰੂ, ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਦਾ ਟਾਈਮ ਆਊਗਾ ਭਾਜੀ ਅੱਛੇ ਦੀ ਉਮੀਦ ਰੱਖਣੀ ਚਾਹੀਦੀ ਆ। ਅਸੀਂ ਡੇਲੀ ਅਰਦਾਸ ਕਰਦੇ ਹਾਂ ਕਿ ਸਾਨੂੰ ਪਾਕਿਸਤਾਨ ਦੇ ਜਿਹੜੇ ਹੈਗੇ ਆ ਖੁੱਲੇ ਦਰਸ਼ਨ ਦਿਦਾਰੇ ਪ੍ਰਮਾਤਮਾ ਜੀ ਬਖਸ਼ੋ, ਤੋ ਸੋ ਬਖਸ਼ਣਗੇ। ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ, ਮਹਾਰਾਜ ਗੁਰੂ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ। ਹਾਂਜੀ, ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਆਈ ਆ ਜੀ ਨਨਕਾਣਾ ਸਾਹਿਬ, ਜਿੱਥੇ ਵਿਸਾਖੀ ਮੇਲੇ ਤੇ ਆਏ ਹੋਏ ਸਾਡੇ ਸਰਦਾਰ ਭਾਈ ਸਾਡੇ ਨਾਲ ਆ। ਅਸੀਂ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਇਹਨਾਂ ਨੂੰ ਪੁੱਛਦੇ ਹਾਂ ਤੋਂ ਇਹ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋਏ ਤੇ ਇਹਨਾਂ ਨੂੰ ਕੀ ਮਹਿਸੂਸ ਹੋਇਆ ਤੇ ਉਸ ਤੋਂ ਪਿੱਛੇ ਇਹਨਾਂ ਦੇ ਦਿਲ ਦੇ ਵਿੱਚ ਕੀ ਚੀਜ਼ ਸੀ। ਜੀ ਸਰਦਾਰ ਜੀ ਕੀ ਹਾਲ ਆ? ਵਧੀਆ ਜੀ, ਤੁਸੀਂ ਸੁਣਾਓ ਜੀ? ਬਸ ਆਪਣਾ ਨਾਮ ਦੱਸੋ ਪਹਿਲੇ। ਨਾਮ ਰਣਜੀਤ ਸਿੰਘ, ਪਿੰਡ ਮਹਿਦੀਪੁਰ, ਤਹਿਸੀਲ ਪੱਟੀ, ਡਿਸਟ੍ਰਿਕਟ ਤਰਨਤਾਰਨ ਤੋਂ ਆਇਆ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ ਸੇਵ ਦਿਵਸ ਤੇ ਸਭ ਸੰਗਤ ਨੂੰ ਮੈਂ ਆਪਣੇ ਵੱਲੋਂ ਵਧਾਈ ਦਿੰਦਾ ਜੀ। ਤੇ ਕਿਹੋ ਜਿਹਾ ਲੱਗਾ ਇੱਥੇ ਆ ਕੇ? ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ। ਮੈਂ ਤੀਜੀ ਵਾਰ ਆ ਚੁੱਕਾ ਜੀ ਇੱਥੇ। ਤੇ ਜਦੋਂ ਵੀ ਅਸੀਂ ਪਾਕਿਸਤਾਨ ਬਾਰਡਰ ਤੋਂ ਹਿੰਦੁਸਤਾਨ ਬਾਰਡਰ ਤੋਂ ਪਾਕਿਸਤਾਨ ਐਂਟਰ ਕੀਤਾ, ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਸਾਨੂੰ ਆਪਣੇ ਵਰਗਾ ਆਪਣਾ ਪਾਣੀ ਮਹਿਸੂਸ ਹੋਇਆ। ਇੱਕ ਜਿਹੜਾ ਖੌਫ ਹੁੰਦਾ ਆ, ਤੁਸੀਂ ਤਾਂ ਚਲੋ ਤੀਸਰੀ ਵਾਰੀ ਆਏ, ਇੱਕ ਨਵਾਂ ਆਉਣ ਵਾਲਾ ਬੰਦਾ ਉਹ ਖੌਫਜ਼ਦਾ ਵੀ ਹੁੰਦਾ ਜਿਹੜਾ, ਕਿਉਂਕਿ ਮੀਡੀਆ ਨੇ ਉੱਥੇ ਰੰਗ ਹੋਰ ਪੇਸ਼ ਕੀਤਾ ਆ। ਇੱਕ ਮੀਡੀਆ ਤਾਰ ਤੋਂ ਪਾਰ ਆ ਜਿਹੜਾ ਨਫ਼ਰਤ ਫੈਲਾ ਰਿਹਾ, ਇੱਕ ਮੀਡੀਆ ਜਿਹੜਾ ਤੁਸੀਂ ਆਪਣੀਆਂ ਅੱਖਾਂ ਨਾਲ ਇੱਥੋਂ ਸਾਡੀ ਆਵਾਮ ਨੂੰ ਦੇਖ ਰਹੇ ਆ, ਹਾਂਜੀ, ਜਿਹੜਾ ਮੁਹੱਬਤ ਤੁਹਾਨੂੰ ਦੇ ਰਿਹਾ ਆ। ਤੇ ਉਹ ਫਿਰ ਇੱਕ ਨਵਾਂ ਆਉਣ ਵਾਲਾ ਬੰਦਾ, ਉਹਦੀ ਕੀ ਸੋਚ ਹੁੰਦੀ ਹੈ? ਵੇਖੋ ਜੀ, ਨਵਾਂ ਤਾਂ ਜਿਹੜਾ ਪਹਿਲਾਂ ਆਉਂਦਾ ਨਾ, ਉਹ ਤਾਂ ਪਹਿਲਾਂ ਦਿਲ ਵਿੱਚ ਡਰ ਜਾਂਦਾ ਕਿ ਮੈਂ ਜੇ ਪਾਕਿਸਤਾਨ ਚੱਲ ਗਿਆ ਤਾਂ ਮੇਰੇ ਤੋਂ ਹੋਰ ਕਿਤੇ ਨਹੀਂ ਜਾਇਆ ਜਾਣਾ। ਕੈਨੇਡਾ, ਅਮਰੀਕਾ, ਐਨੀ ਅਦਰ ਕੰਟਰੀ 'ਚ ਮੈਂ ਟਰੈਵਲ ਨਹੀਂ ਕਰ ਸਕਦਾ। ਵੇਖੋ ਜੀ, ਸਭ ਤੋਂ ਪਹਿਲਾਂ ਮੈਂ 2017-16 ਦੇ ਵਿੱਚ ਜਦੋਂ ਮੈਂ ਇੱਥੇ ਆਇਆ ਨਾ, ਉਸ ਤੋਂ ਬਾਅਦ ਮੈਂ ਸਿੰਗਾਪੁਰ, ਮਲੇਸ਼ੀਆ ਮੈਂ ਵੀ ਜਾ ਕੇ ਆਇਆ। ਹੁਣ ਫਿਰ ਮੇਰਾ ਇੱਥੇ ਟਰੈਵਲ ਹੋ ਰਿਹਾ। ਇਸ ਤੋਂ ਬਾਅਦ ਫਿਰ ਪਰਮਾਤਮਾ ਕਿਰਪਾ ਕਰਨਗੇ, ਅਸੀਂ ਦੂਸਰੇ ਕੰਟਰੀ 'ਚ ਵੀ ਜਾ ਕੇ ਆਵਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਗੇ। ਤੇ ਮੇਰੇ ਤਾਂ ਆਪਦੇ ਇਲਾਕੇ ਵਾਸੀਆਂ ਨੂੰ ਇਹੋ ਅਪੀਲ ਆ ਗਈ ਬਈ ਵੱਧ ਤੋਂ ਵੱਧ ਆਇਆ ਕਰੋ, ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ। ਸਾਡੇ ਜਿਹੜੀ ਆ ਮੀਡੀਆ 'ਚ ਵੀ ਬੜੀ ਕਮੀ ਆ। ਮੀਡੀਆ ਸਾਰਾ ਹੀ ਵਿਕਾਊ ਆ। ਜਿਹੜਾ ਮੀਡੀਆ ਸਾਡਾ ਵਿਕਾਊ ਆ। ਜਿਸ ਤਰ੍ਹਾਂ ਅਸੀਂ ਇੱਥੇ ਪਹੁੰਚੇ ਸੀ ਤੇ ਕੋਈ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣੀ ਪੈਂਦੀ ਆਵਾਮ ਨੂੰ, ਤੇ ਇੱਥੇ ਵੀ ਉਸੇ ਤਰ੍ਹਾਂ ਆਵਾਜ਼ ਉਠਾਈ ਸੀ ਆਵਾਮ ਨੇ। ਸੋ ਇੱਕ ਦੋ ਦਿਨ ਜਿਹੜੀ ਮੁਸ਼ਕਲ ਆਈ, ਕੋਈ ਸਾਨੂੰ ਮੁਸ਼ਕਲ ਨਹੀਂ ਆਈ, ਪਰ ਮੀਡੀਆ ਨੇ ਪੰਜਾਬ ਦੇ ਵਿੱਚ ਸਨਸਨੀ ਫੈਲਾ ਦਿੱਤੀ ਕਿ ਸਿੱਖ ਜਿਹੜੇ ਉਹ ਫਸ ਚੁੱਕੇ ਉੱਥੇ। ਪਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਾਨੂੰ ਕੋਈ ਵੀ ਡਰ ਭੈ ਨਹੀਂ ਸੀ। ਸਾਡੀ ਹਿਫਾਜ਼ਤ ਬਹੁਤ ਵਧੀਆ ਇੱਥੇ ਕੀਤੀ ਗਈ ਆ, ਕਿਉਂਕਿ ਸਰਕਾਰਾਂ ਦੇ ਖਿਲਾਫ ਆਵਾਜ਼ ਉਠਾਈ ਜਾਂਦੀ ਆ ਤੇ ਸਾਡੇ ਵੀ ਉੱਠ ਰਹੀ ਆ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚੱਲ ਰਿਹਾ ਮੋਦੀ ਸਰਕਾਰ ਦੇ ਖਿਲਾਫ, ਤਕਰੀਬਨ 7 ਮਹੀਨੇ ਹੋ ਗਏ ਸਾਨੂੰ, ਉੱਥੇ ਵੀ ਕੋਈ ਜਿਹੜਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਕਿਸਾਨੀ ਮੁੱਦੇ ਦੇ। ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਡੀ ਇੰਡੀਆ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ, ਕਿਉਂਕਿ ਤੁਹਾਡੀ ਜਿਹੜੀ ਇਹ ਖਬਰ ਹੈ, ਤੁਸੀਂ ਸੱਚਾ ਮੀਡੀਆ ਤੁਹਾਡਾ ਇਹ ਖਬਰ ਪਹੁੰਚਾ ਸਕਦਾ। ਬਾਕੀ ਜਿਹੜਾ ਸਾਡਾ ਮੀਡੀਆ ਸਾਰਾ ਵਿਕਾਊ ਆ, ਸਰਕਾਰ ਦਾ ਵਿਕਿਆ ਹੋਇਆ। ਅਸੀਂ ਮੋਦੀ ਸਰਕਾਰ ਨੂੰ ਇਥੋਂ ਨਨਕਾਣਾ ਸਾਹਿਬ ਤੋਂ ਵੀ ਅਪੀਲ ਕਰਦੇ ਹਾਂ, ਅਰਦਾਸਾਂ ਬੇਨਤੀਆਂ ਵੀ ਕਰਾ ਰਹੇ ਹਾਂ ਪਾਕਿਸਤਾਨ ਦੇ ਵਿੱਚ ਸਾਰੇ ਗੁਰਧਾਮਾਂ ਵਿੱਚ ਕਿ ਕਿਸਾਨੀ ਅੰਦੋਲਨ ਜਿਹੜਾ ਸਾਡਾ ਜਿੱਤਿਆ ਜਾਵੇ ਤੇ ਮੌਕੇ ਦੀਆਂ ਜਿਹੜੀਆਂ ਸਾਡੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਉਹ ਨਿਭ ਜਾਣ। ਬਾਕੀ ਇੱਥੋਂ ਦੀਆਂ ਸਰਕਾਰਾਂ ਨੂੰ ਵੇਖ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ। ਬਹੁਤ ਵਧੀਆ ਇੱਥੋਂ ਦਾ ਉਪਰਾਲੇ ਆ। ਦੇਖੋ ਜੀ, ਜਿਹੜਾ ਕਮਰਸ਼ੀਅਲ ਮੀਡੀਆ ਉਹਨੇ ਤੇ ਪੈਸੇ ਲੈ ਕੇ ਜੋ ਪੈਸੇ ਦੀ ਜ਼ਬਾਨ ਆ ਉਹ ਬੋਲਣੀ ਆ, ਤੇ ਬਾਕੀ ਅਸੀਂ ਤਾਂ ਇੱਕ ਬੇਲੌਸ ਕੰਮ ਕਰਨ ਵਾਲੇ ਬੰਦੇ ਆ, ਇੱਕ ਪੰਜਾਬ ਨੂੰ ਜੋੜਨ ਵਾਲੇ ਬੰਦੇ ਆ, ਪੰਜਾਬੀਅਤ ਤੇ ਕੰਮ ਕਰਦੇ ਆ। ਬਹੁਤ ਦਫਾ ਇਦਾਂ ਹੁੰਦਾ ਕਿ ਪਿਛਲੀ ਹਕੂਮਤ ਦੀਆਂ ਕੋਈ ਜਲਾਓ ਗਰਾਓ ਦੀਆਂ ਵੀਡੀਓ ਜਿਹੜੀਆਂ ਹੁੰਦੀਆਂ, ਉਹ ਜਿਹੜਾ ਕੋਈ ਨਵਾਂ ਮੁੱਦਾ ਆਉਂਦਾ ਉਹਦੇ ਵਿੱਚ ਉਹ ਮੀਡੀਆ 'ਤੇ ਬਹੁਤ ਵਾਇਰਲ ਹੋ ਜਾਂਦੀਆਂ ਆ। ਜਦ ਕਿ ਉਹ ਬੰਦੇ ਨੂੰ ਦੇਖਣ ਵਾਲੇ ਬੰਦੇ ਨੂੰ ਵੀ ਸੈਂਸ ਰੱਖਣੀ ਚਾਹੀਦੀ ਕਿ ਇਹ ਗਰਮੀਆਂ ਦੀ ਵੀਡੀਓ ਹੈ ਤੇ ਜੈਕਟਾਂ ਪਾਈਆਂ ਹੋਈਆਂ, ਜਦ ਕਿ ਗਰਮੀਆਂ ਦੀ ਵੀਡੀਓ 'ਚ ਜੈਕਟ ਤਾਂ ਨਹੀਂ ਪਾਈ ਜਾਂਦੀ। ਉਹ ਇਹਦਾ ਮਤਲਬ ਹੈ ਕਿ ਵੀਡੀਓ ਪੁਰਾਣੀ ਹੁੰਦੀ ਆ, ਉਹਨੂੰ ਤੁਸੀਂ ਸਰਕਲ 'ਚ ਲਿਆ ਕੇ, ਉਹਨੂੰ ਤੁਸੀਂ ਮਾਰਕੀਟ 'ਚ ਲਿਆ ਕੇ ਨਾ ਇੱਕ ਨਵਾਂ ਰੰਗ ਦਿੰਦੇ ਆ। ਇਹ ਮੀਡੀਆ ਜਿਹੜਾ ਬਕਾਊ ਆ ਨਾ, ਇਹਦਾ ਕੰਮ ਆ ਜੀ। ਤੇ ਜ਼ਾਹਰ ਆ ਉਹਨੇ ਤੇ, ਕਿਉਂਕਿ ਸਹੀ ਮੀਡੀਆ ਵੀ ਹੁੰਦਾ, ਹਿੰਦੁਸਤਾਨ ਦੇ ਵਿੱਚ ਵੀ ਸਹੀ ਮੀਡੀਆ ਹੈਗਾ। ਬਾਕੀ ਜ਼ਿਆਦਾਤਰ ਜਿਹੜੇ ਆਪਣੇ ਚੈਨਲ, ਜਿਹੜੇ ਟੀਵੀ ਚੈਨਲ ਚੱਲਦੇ ਆ ਨਾ, ਉਹਦੇ ਤਕਰੀਬਨ ਜ਼ਿਆਦਾਤਰ ਵਿਕਾਊ ਆ। ਇੱਕ ਦੋ ਚਲੋ ਟੀਵੀ ਚੈਨਲ ਚੰਗੇ ਵੀ ਹੈਗੇ ਆ ਜਿਹੜੇ ਨਹੀਂ ਵਿਕਾਊ। ਬਾਕੀ ਪੰਜਾਬ ਦੇ ਵਿੱਚ ਵੀ ਚੈਨਲ ਵਧੀਆ ਹੈਗੇ, ਸਾਰੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਮਤਲਬ ਕਿ ਆਵਾਜ਼ ਉਠਾਉਣ ਨਹੀਂ ਦਿੱਤੀ ਜਾਂਦੀ ਉਹਨਾਂ ਮੀਡੀਆ ਵਾਲਿਆਂ ਨੂੰ, ਆਵਾਜ਼ ਨਹੀਂ ਉਠਾਉਣ ਦਿੱਤੀ ਜਾਂਦੀ। ਜਿਹੜਾ ਵਿਕਾਊ ਮੀਡੀਆ ਤੇ ਉਹ ਜਿਹੜਾ ਉਹਨੂੰ ਦਬਾ ਦਿੰਦਾ। ਜਿਹੜਾ ਦੌਰ ਚੱਲ ਰਿਹਾ ਜੀ, ਉਹਦੇ ਤੇ ਝੂਠ ਜਿਹੜਾ ਗਲਬ ਆਇਆ ਆ, ਸੱਚ ਜਿਹੜਾ ਉਹ ਬਿਲਕੁਲ ਨਾ ਦਬ ਗਿਆ ਆ। ਸੱਚ ਝੂਠ ਲੱਗਦਾ ਤੇ ਝੂਠ ਜਿਹੜਾ ਉਹ ਸੱਚ ਲੱਗਦਾ। ਬਾਬੇ ਨਾਨਕ ਨੇ ਆਖਿਆ ਸੀ ਨਾ, ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਜਿਹੜਾ ਕੂੜ ਆ, ਕੂੜ ਦਾ ਬੋਲਬਾਲਾ ਸਾਰਾ ਜਿਹੜਾ ਚੱਲ ਰਿਹਾ, ਕਿਉਂਕਿ ਜਿਹੜਾ ਸੱਚਾਈ ਉਸ ਨੂੰ ਦਬਾਇਆ ਜਾ ਰਿਹਾ ਔਰ ਜੋ ਝੂਠ ਹੈ ਉਸ ਨੂੰ ਜਿਹੜਾ ਉਛਾਲਿਆ ਜਾ ਰਿਹਾ। ਇਹ ਅੱਜ ਕੱਲ੍ਹ ਚੱਲ ਰਿਹਾ ਸਾਡੇ ਉੱਧਰ। ਬਹੁਤ ਸ਼ੁਕਰੀਆ ਜੀ। ਸਰਦਾਰਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਆ ਜੀ। ਸਾਡੇ ਨਾਲ ਜੁੜੇ ਰਹੋ। ਇੱਕ ਪਿੰਡ ਪੰਜਾਬ ਦਾ ਚੈਨਲ ਆ। ਮਜ਼ੀਦ ਤੁਹਾਨੂੰ ਆਪਣੇ ਦੋਸਤਾਂ ਨਾਲ ਮਿਲਾਨੇ ਆ ਜੀ, ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ ਜੀ। ਬਹੁਤ ਸ਼ੁਕਰੀਆ ਜੀ।